ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਲੰਘੇ ਦਿਨੀ ਪ੍ਰਧਾਨ ਮੰਤਰੀ ਬੱਚਿਆਂ ਦੀਆਂ ਕਲਾਸਾਂ ਬਾਰੇ, ਆਨਲਾਈਨ ਕਲਾਸਾਂ ਬਾਰੇ ਗੱਲਬਾਤ ਕਰ ਰਹੇ ਸੀਗੇ ਤੇ ਉਹਨਾਂ ਨੇ ਕਾਫੀ ਟਿਪਸ ਦਿੱਤੇ, ਕਾਫੀ ਸੁਝਾਅ ਜਿਹੜੇ ਦਿੱਤੇ ਜਵਾਕਾਂ ਨੂੰ ਕਿ ਰੀਲਾਂ ਰੂਲਾਂ ਨਾ ਦੇਖਿਆ ਕਰੋ ਤੁਸੀਂ ਤੇ ਹੋਰ ਕੰਮ ਕਰਿਆ ਕਰੋ। ਇਸੇ ਤਰ੍ਹਾਂ ਉਸ ਤੋਂ ਪਹਿਲਾਂ ਉਹ ਔਰਤਾਂ ਦੇ ਬਾਰੇ ਗੱਲਬਾਤ ਕਰ ਰਹੇ ਸੀਗੇ ਕਿ ਔਰਤਾਂ ਦੀ ਸੁਰੱਖਿਆ ਦੇ ਬਾਰੇ ਜਾਂ ਭਾਜਪਾ ਅਕਸਰ ਹੀ ਇਹ ਢੰਡੋਰਾ ਪਿੱਟਦੀ ਰਹਿੰਦੀ ਹੈ ਕਿ ਉਹਨਾਂ ਦੇ ਰਾਜ ਦੇ ਵਿੱਚ ਔਰਤਾਂ ਦਾ ਵਿਸ਼ੇਸ਼ ਤੌਰ 'ਤੇ ਖਿਆਲ ਰੱਖਿਆ ਜਾਂਦਾ ਹੈ ਤੇ ਔਰਤਾਂ ਦੇ ਮਾਮਲਿਆਂ ਦੇ ਵਿੱਚ ਲੰਘੇ ਦਿਨੀ ਆਪਾਂ ਬਹੁਤ ਸਾਰੀਆਂ ਰਿਪੋਰਟਾਂ ਕੀਤੀਆਂ ਸੀਗੀਆਂ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ, ਉਹਨਾਂ ਦੇ ਵਿਰੁੱਧ ਜਿਹੜਾ ਕ੍ਰਾਈਮ ਵੱਧ ਰਿਹਾ ਉਹਨੂੰ ਲੈ ਕੇ, ਜਾਂ ਭਾਜਪਾ ਸ਼ਾਸਿਤ ਜਿਹੜੇ ਰਾਜ ਨੇ ਉੱਥੇ ਉਹਨਾਂ ਦੇ ਨਾਲ ਕੀ ਕੁਛ ਵਾਪਰਿਆ ਉਸ ਚੀਜ਼ ਨੂੰ ਲੈ ਕੇ। ਤੇ ਇੱਕ ਫੈਕਟ ਚੈੱਕ ਪ੍ਰੋਗਰਾਮ ਵੀ ਕੀਤਾ ਸੀਗਾ ਕਿ ਜਿਹੜੀਆਂ ਇਹਨਾਂ ਦੀਆਂ ਸੀਨੀਅਰ ਮੰਤਰੀਆਂ ਦੀਆਂ ਜਿਹੜੀਆਂ ਸਟੇਟਮੈਂਟਸ ਨੇ ਕਿ ਉਹ ਅਸਲੀਅਤ ਦੇ ਨਾਲ ਮੇਲ ਖਾਂਦੀਆਂ ਨੇ। ਤਾਂ ਅੱਜ ਉਸੇ ਹੀ ਕੜੀ ਨੂੰ ਆਪਾਂ ਅੱਗੇ ਤੋਰਦੇ ਹਾਂ। ਬਲਾਤਕਾਰੀਆਂ ਉੱਤੇ, ਬਲਾਤਕਾਰੀ ਲੀਡਰਾਂ ਉੱਤੇ, ਜਾਂ ਕਹਿ ਲਓ ਬਲਾਤਕਾਰੀ ਸਾਧਾਂ ਉੱਤੇ ਜਾਂ ਹੋਰ ਬਲਾਤਕਾਰੀਆਂ ਉੱਤੇ ਭਾਜਪਾ ਦੀ ਲੀਡਰਸ਼ਿਪ, ਭਾਜਪਾ ਮਿਹਰਬਾਨ ਕਿਵੇਂ ਹੈ। ਇਹਦਾ ਮਤਲਬ ਇਹ ਨਹੀਂ ਹੈ ਕਿ ਦੂਜੀਆਂ ਪਾਰਟੀਆਂ 'ਚ ਸਾਰੇ ਪਾਕ ਸਾਫ ਹੀ ਨੇ, ਨਹੀਂ। ਇਸ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਘੱਟੋ ਘੱਟ 40% ਦੇ ਕਰੀਬ ਜਿਹੜੇ ਲੀਡਰ ਨੇ, ਜਿਹੜੇ ਚੁਣੇ ਹੋਏ ਨੁਮਾਇੰਦੇ ਨੇ, ਲੋਕਾਂ ਨੇ ਵੋਟਾਂ ਪਾ ਕੇ ਚੁਣਿਆ ਉਹ ਬੰਦੇ, ਤੇ ਉਹ 40% ਲੋਕ ਅਜਿਹੇ ਨੇ ਜਿਨ੍ਹਾਂ ਦੇ ਉੱਤੇ ਬਲਾਤਕਾਰ, ਕਤਲ ਦੀ ਕੋਸ਼ਿਸ਼, ਡਕੈਤੀ, ਡਰਾਉਣਾ, ਧਮਕਾਉਣਾ, ਧਮਕੀ ਦੇਣਾ, ਇਹੋ ਜਿਹੇ ਸੰਗੀਨ ਜੁਰਮਾਂ ਦੇ ਦੋਸ਼ ਲੱਗੇ ਨੇ ਜਾਂ ਉਹਨਾਂ ਦੇ ਉੱਤੇ ਉਹ ਮਾਮਲੇ ਦਰਜ ਨੇ। ਅੱਜ ਦੀ ਇਸ ਰਿਪੋਰਟ ਦੇ ਵਿੱਚ ਇਹੀ ਗੱਲ ਕਰਾਂਗੇ ਕਿ ਭਾਜਪਾ ਕਿਵੇਂ ਬਲਾਤਕਾਰੀਆਂ ਦਾ ਪੱਖ ਪੂਰਦੀ ਹੈ ਤੇ ਕਿਵੇਂ ਕਿਵੇਂ ਵੱਖ-ਵੱਖ ਸਮਿਆਂ 'ਤੇ ਉਹਨੇ ਬਲਾਤਕਾਰੀਆਂ ਨੂੰ ਸ਼ੈਲਟ ਕੀਤਾ ਜਿਨ੍ਹਾਂ ਦੇ ਉੱਤੇ ਦੋਸ਼ ਲੱਗੇ, ਜਾਂ ਜਿਹੜੇ ਲੋਕ ਇਹਨਾਂ ਮਾਮਲਿਆਂ ਦੇ ਵਿੱਚ ਸਜ਼ਾ ਜ਼ਾਬਤਾ ਤੱਕ ਨੇ। ਦੋਸ਼ ਲੱਗਣੇ ਤੱਕ ਕਹਿ ਦਿੰਦੇ ਨਾ ਕਿ ਸਿਆਸਤ ਤੋਂ ਪ੍ਰੇਰਿਤ ਵੀ ਹੋ ਸਕਦੇ ਆ, ਪਰ ਸਜ਼ਾ ਜ਼ਾਬਤਾ ਲੋਕਾਂ ਦੇ ਉੱਤੇ ਵੀ ਉਹਦੀਆਂ ਖਾਸ ਮਿਹਰਬਾਨੀਆਂ ਰਹੀਆਂ ਨੇ। ਹੁਣ ਇਹ ਕਹਿੰਦੇ ਨੇ ਕਿ ਭਾਜਪਾ ਪਿਛਲੇ 10 ਸਾਲ ਦੇ ਮੋਦੀ ਦੇ ਰਾਜ ਦੇ ਦੌਰਾਨ ਜਦੋਂ ਕਿਤੇ ਵੀ ਔਰਤਾਂ ਦੇ ਨਾਲ ਦਰਿੰਦਗੀ ਹੋਈ ਹੈ, ਹਕੂਮਤ ਹਮੇਸ਼ਾ ਬਲਾਤਕਾਰੀਆਂ ਦੇ ਹੱਕ ਦੇ ਵਿੱਚ ਭੁਗਤੀ ਹੈ। ਜੰਮੂ ਦੀ ਘਟਨਾ ਵਾਪਰੀ ਸੀ, 8 ਸਾਲਾਂ ਦੀ ਬੱਚੀ ਦੇ ਨਾਲ ਬਲਾਤਕਾਰ ਹੋਇਆ ਸੀਗਾ, ਉਸ ਤੋਂ ਬਾਅਦ ਉਹਦਾ ਕਤਲ ਕਰ ਦਿੱਤਾ ਗਿਆ ਸੀ। ਉਸ ਸਮੇਂ ਦੋਸ਼ੀਆਂ ਨੂੰ ਬਚਾਉਣ ਦੇ ਲਈ ਭਾਜਪਾ ਦੇ ਨਾਲ ਸੰਬੰਧਿਤ ਜਥੇਬੰਦੀਆਂ ਨੇ ਉਹਨਾਂ ਦੇ ਹੱਕ ਦੇ ਵਿੱਚ ਤਿਰੰਗਾ ਯਾਤਰਾ ਕੱਢੀਆਂ ਸੀਗੀਆਂ। ਉੱਤਰ ਪ੍ਰਦੇਸ਼ ਦੇ ਵਿੱਚ ਤਾਂ ਭਾਜਪਾ ਦੇ ਵਿਧਾਇਕ ਜਿਹੜੇ ਨੇ ਉਹ ਬਲਾਤਕਾਰ ਦੇ ਦੋਸ਼ਾਂ ਦੇ ਵਿੱਚ ਜੇਲ੍ਹ ਦੀ ਹਵਾ ਖਾ ਰਹੇ ਨੇ। ਬਨਾਰਸ ਹਿੰਦੂ ਯੂਨੀਵਰਸਿਟੀ, ਇਹ ਉਹੀ ਆ ਜਿਹੜੇ IT ਸੈੱਲ ਵਾਲੇ ਭਾਜਪਾ ਵਾਲੇ ਜਿਹੜੇ MP ਦੇ ਵਿੱਚ ਪ੍ਰਚਾਰ ਕਰ ਰਹੇ ਸੀ ਜਦੋਂ ਨਰਿੰਦਰ ਮੋਦੀ ਜਾਂ ਭਾਜਪਾ ਦੇ ਲਈ ਜਦੋਂ ਵੋਟਾਂ ਪੈਣੀਆਂ ਸੀ, ਤਾਂ ਇਹਨਾਂ ਨੇ IT ਸੈੱਲ ਦੇ ਵਿੱਚ ਹੁੰਦਿਆਂ ਇਹਨਾਂ ਨੇ ਭਾਜਪਾ ਦੇ ਲਈ ਕੰਮ ਕੀਤਾ ਤੇ ਭਾਜਪਾ ਦੇ ਨਾਲ ਕੰਮ ਕੀਤਾ ਤੇ ਮੋਦੀ ਦੇ ਨਾਲ। ਬਨਾਰਸ ਹਿੰਦੂ ਯੂਨੀਵਰਸਿਟੀ ਦੇ ਬਲਾਤਕਾਰ ਮਾਮਲੇ ਦੇ ਵਿੱਚ ਦੋਸ਼ੀਆਂ ਦੇ ਵਿੱਚੋਂ 1-2 ਦੀਆਂ ਤਸਵੀਰਾਂ ਮੋਦੀ ਨਾਲ ਵੀ ਨੇ। ਹੁਣ ਇਹ ਵੱਡਾ ਸਵਾਲ ਹੈ ਕਿ ਕੀ ਮੋਦੀ ਸਾਹਿਬ ਤੱਕ ਇੰਨਾ ਐਕਸੈਸ ਹੈ ਕਿ ਉਹਨਾਂ ਤੱਕ ਕੋਈ ਵੀ ਜਾ ਕੇ ਫੋਟੋ ਖਿਚਵਾ ਲੈਂਦਾ। ਜੇਕਰ ਇਹ ਨਹੀਂ ਹੈ ਤਾਂ ਕੀ ਕਦੇ ਇਹ ਪੁਣਛਾਣ ਨਹੀਂ ਕੀਤੀ ਕਿ ਜਿਹੜਾ ਬੰਦਾ ਫੋਟੋ ਲਵਾ ਰਿਹਾ ਉਹਦਾ ਬੈਕਗਰਾਊਂਡ ਕੀ ਹੈ, ਜਾਂ ਫਿਰ ਜਿਹੜੇ ਭਾਜਪਾ ਦੇ ਨਾਲ ਕੰਮ ਕਰਦੇ ਨੇ ਕਿ ਉਹਨਾਂ ਨੂੰ ਲਾਇਸੈਂਸ ਮਿਲ ਜਾਂਦਾ ਕਿ ਹੁਣ ਤੈਨੂੰ ਮੋਦੀ ਦੇ ਨਾਲ ਤੇਰੀ ਫੋਟੋ, ਹੁਣ ਤੂੰ ਜੋ ਮਰਜ਼ੀ ਸਮਾਜ ਦੇ ਵਿੱਚ ਆਪਦੀ ਜੋ ਦਰਿੰਦਗੀ ਦੀ ਜੋ ਗੰਦਗੀ ਆ ਉਹਨੂੰ ਖਿਲਾਰਦਾ ਫਿਰ। ਖੈਰ, ਵਿਦਿਆਰਥੀਆਂ ਨੇ ਮਹੀਨਾ ਭਰ ਪ੍ਰੋਟੈਸਟ ਕੀਤੇ, ਉਸ ਤੋਂ ਬਾਅਦ ਇਹਨਾਂ 'ਤੇ ਪਰਚਾ ਹੋਇਆ ਸੀਗਾ ਤੇ ਇਹ ਭਾਜਪਾ ਦੇ ਅਹੁਦੇਦਾਰ ਸੀਗੇ ਤੇ ਪੂਰਾ 1 ਮਹੀਨਾ ਪ੍ਰਸ਼ਾਸਨ ਉਹਨਾਂ ਨੂੰ ਬਚਾਉਣ ਦੇ ਵਿੱਚ ਲੱਗਿਆ ਰਿਹਾ। ਬਿਲਕਿਸ ਬਾਨੋ ਦਾ ਮਾਮਲਾ, ਬਿਲਕਿਸ ਬਾਨੋ ਗੁਜਰਾਤ ਕਤਲੇਆਮ ਦੇ ਦੌਰਾਨ ਉਹਦੇ ਨਾਲ ਜੋ ਦਰਿੰਦਗੀ ਹੋਈ, ਉਹਦੇ ਪਰਿਵਾਰ ਦੇ ਜੀਆਂ ਦਾ ਕਤਲ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਦੋਸ਼ੀਆਂ ਨੂੰ ਉਮਰ ਕੈਦ ਹੋਈ। ਉਮਰ ਕੈਦ ਉਹਨਾਂ ਨੂੰ ਮਹਾਰਾਸ਼ਟਰ ਦੇ ਵਿੱਚ ਹੋਈ ਤੇ ਬਰੀ ਕਰ ਦਿੰਦੀ ਹੈ ਉਹਨਾਂ ਨੂੰ, ਜਾਂ ਜੇਲ੍ਹ ਦੇ ਵਿੱਚੋਂ ਰਿਹਾ ਕਰਾਉਣ ਦੀ ਜਿਹੜੀ ਸਿਫਾਰਿਸ਼ ਕਰ ਦਿੰਦੀ ਹੈ ਉਹ ਕਰ ਦਿੰਦੀ ਹੈ ਗੁਜਰਾਤ ਸਰਕਾਰ। ਇਹ ਨਿਆਂਤੰਤਰ ਦੇ ਲਈ ਤੇ ਇਨਸਾਫ ਦੇ ਲਈ ਜੂਝਦੇ ਲੋਕਾਂ ਦੇ ਮੂੰਹ 'ਤੇ ਇੱਕ ਚਪੇੜ ਵਾਂਗ ਸੀ ਤੇ ਜੁਡੀਸ਼ਰੀ ਲਈ ਬਹੁਤ ਸ਼ਰਮ ਭਰੀ ਗੱਲ ਸੀ। ਅਖੀਰ ਸੁਪਰੀਮ ਕੋਰਟ ਨੂੰ ਕਹਿਣਾ ਪਿਆ ਕਿ ਇਸ ਮਾਮਲੇ ਦੇ ਵਿੱਚ ਤੁਸੀਂ ਮਹਾਰਾਸ਼ਟਰ ਸਰਕਾਰ ਤਾਂ ਕੋਈ ਫੈਸਲਾ ਲਵੇ ਤਾਂ ਲਵੇ, ਗੁਜਰਾਤ ਸਰਕਾਰ ਕੋਈ ਨਹੀਂ ਫੈਸਲਾ ਲੈ ਸਕਦੀ। ਹੁਣ ਇਹ ਮੰਨ ਲਓ ਕਿ ਚਾਹੇ ਉਹਨਾਂ ਨੂੰ ਕਲਿਊ ਮਿਲ ਗਿਆ ਇੱਕ, ਕਿਉਂਕਿ ਮਹਾਰਾਸ਼ਟਰ ਦੇ ਵਿੱਚ ਕਿਹੜਾ ਬੇਗਾਨਾ ਦੀ ਸਰਕਾਰ ਹੈ, ਉੱਥੇ ਵੀ ਤਾਂ ਆਪਣਿਆਂ ਦੀ ਸਰਕਾਰ ਹੈ। ਹੁਣ ਜਿਹੜਾ ਤਾਜ਼ਾ ਮਾਮਲਾ ਉਹ ਮਾਮਲਾ ਦੱਸਿਆ ਗਿਆ ਡੇਰਾ ਸਿਰਸਾ ਮੁਖੀ ਦਾ, ਗੁਰਮੀਤ ਰਾਮ ਰਹੀਮ ਦਾ, ਜਿਹੜਾ ਕਿ ਬਲਾਤਕਾਰ ਦੇ ਮਾਮਲੇ ਦੇ ਵਿੱਚ ਸਜ਼ਾ ਜ਼ਾਬਤਾ, ਤੇ ਬਿਲਕਿਸ ਬਾਨੋ ਦੇ ਮਾਮਲੇ ਦੇ ਵਿੱਚ ਇੱਕ ਗੱਲ ਕਹਿਣੀ ਆਪਾਂ ਰਹਿ ਗਏ ਸੀਗੇ, ਉਹ ਇਹ ਕਿ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਉਹਨਾਂ ਨੂੰ ਵਾਪਸ ਜੇਲ੍ਹ ਭੇਜਿਆ ਗਿਆ ਤੇ ਬਿਲਕਿਸ ਬਾਨੋ ਦੇ ਜਦੋਂ ਦੋਸ਼ੀ ਆਏ ਸੀ, ਜਿਵੇਂ ਕਠੂਆ ਗੈਂਗਰੇਪ ਮਾਮਲੇ ਦੇ ਵਿੱਚ ਤਿਰੰਗਾ ਯਾਤਰਾਵਾਂ ਕੱਢੀਆਂ ਗਈਆਂ ਸੀ, ਠੀਕ ਉਸੇ ਤਰ੍ਹਾਂ ਬਿਲਕਿਸ ਬਾਨੋ ਮਾਮਲੇ ਦੇ ਵਿੱਚ ਵੀ ਜਦੋਂ ਉਹ ਬਾਹਰ ਆਏ ਸੀ ਤਾਂ ਉਹਨਾਂ ਦੇ ਫੁੱਲਾਂ ਦੇ ਹਾਰ ਪਾਏ ਗਏ ਸੀ। ਖੈਰ, ਹੁਣ ਡੇਰਾ ਸਿਰਸਾ ਮੁਖੀ ਹੈ ਜਿਹੜਾ, ਉਹਦੇ 'ਤੇ ਸਾਧਵੀਆਂ ਦੇ ਬਲਾਤਕਾਰ ਤੇ ਪੱਤਰਕਾਰ ਛਤਰਪਤੀ ਦੇ ਕਤਲ ਦੇ ਦੋਸ਼ ਸਾਬਤ ਹੋ ਚੁੱਕੇ ਨੇ। ਹੁਣ ਤੱਕ ਇਹਨਾਂ ਮਾਮਲਿਆਂ ਦੇ ਵਿੱਚ ਦੋਹਰੀ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ। ਹਰਿਆਣੇ ਦੀ ਭਾਜਪਾਈ ਸਰਕਾਰ ਉਹਦੇ ਉੱਤੇ ਇੰਨੀ ਕੁ ਮਿਹਰਬਾਨ ਹੈ ਕਿ ਹੁਣ ਤੱਕ ਉਹਨੂੰ
ਆਪਣੀ 6 ਸਾਲ ਤੇ 5 ਮਹੀਨੇ ਦੀ ਕੈਦ ਦੇ ਦੌਰਾਨ 184 ਦਿਨਾਂ ਦੀ ਜਿਹੜੀ ਜੇਲ੍ਹ ਤੋਂ ਬਾਹਰ ਉਹਨਾਂ ਨੂੰ ਪੈਰੋਲ ਦੇ ਚੁੱਕੀ ਹੈ। ਜਦੋਂ ਕਿਤੇ ਵੀ ਭਾਜਪਾ ਨੂੰ ਕਿਸੇ ਚੋਣ ਦੇ ਵਿੱਚ ਉਹਦੀ ਲੋੜ ਹੁੰਦੀ ਤਾਂ ਉਹਨੂੰ ਬਾਹਰ ਕੱਢ ਲਿਆ ਜਾਂਦਾ। ਪਹਿਲੀ ਵਾਰ ਉਹਨੂੰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਮੌਕੇ 7 ਫਰਵਰੀ 2022 ਨੂੰ 21 ਦਿਨਾਂ ਦੇ ਲਈ ਬਾਹਰ ਲਿਆਂਦਾ ਸੀ। ਉਸ ਤੋਂ ਬਾਅਦ ਹਰਿਆਣਾ ਦੇ ਨਗਰ ਕੌਂਸਲ ਚੋਣਾਂ ਮੌਕੇ ਉਹ 17 ਜੂਨ 2022 ਨੂੰ 30 ਦਿਨਾਂ ਦੇ ਲਈ ਬਾਹਰ ਆਇਆ ਸੀ, ਪਰ ਸਰਕਾਰ ਨੇ ਉਸ ਦੀ ਪੈਰੋਲ ਨੂੰ ਵਧਾ ਕੇ 40 ਦਿਨ ਕਰ ਦਿੱਤਾ ਸੀ। ਆਦਮਪੁਰ ਵਿਧਾਨ ਸਭਾ ਦੀ ਜ਼ਿਮਨੀ ਚੋਣ ਮੌਕੇ 14 ਅਕਤੂਬਰ 2022 ਨੂੰ ਮੁੜ ਉਸ ਨੂੰ 40 ਦਿਨਾਂ ਦੀ ਪੈਰੋਲ ਦਿੱਤੀ ਗਈ। ਹਰਿਆਣਾ ਦੇ ਵਿੱਚ ਪੰਚਾਇਤ ਚੋਣਾਂ ਮੌਕੇ 20 ਜੁਲਾਈ 2023 ਨੂੰ ਗੁਰਮੀਤ ਰਾਮ ਰਹੀਮ ਨੂੰ ਮੁੜ 30 ਦਿਨਾਂ ਦੇ ਲਈ ਜੇਲ੍ਹੋਂ ਬਾਹਰ ਕੱਢਿਆ ਗਿਆ। ਨਵੰਬਰ ਦਸੰਬਰ ਦੇ ਵਿੱਚ ਰਾਜਸਥਾਨ ਦੀਆਂ ਵਿਧਾਨ ਸਭਾ ਚੋਣਾਂ ਸੀਗੀਆਂ। ਹਰਿਆਣਾ ਦੇ ਨਾਲ ਲੱਗਦੇ ਰਾਜਸਥਾਨ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਨੇ। ਹਰਿਆਣਾ ਸਰਕਾਰ ਨੇ 21 ਨਵੰਬਰ 2023 ਨੂੰ ਫਿਰ ਗੁਰਮੀਤ ਰਾਮ ਰਹੀਮ ਨੂੰ 21 ਦਿਨ ਦੇ ਲਈ ਬਾਹਰ ਕੱਢਿਆ ਤਾਂ ਜੋ ਸ਼ਰਧਾਲੂਆਂ ਦੀਆਂ ਵੋਟਾਂ ਲਈਆਂ ਜਾਣ। ਇਹਨਾਂ ਦਿਨਾਂ ਦੇ ਵਿੱਚ ਫਰਲੋ ਕੱਟ ਕੇ ਗੁਰਮੀਤ ਰਾਮ ਰਹੀਮ 13 ਦਸੰਬਰ 2023 ਨੂੰ ਜੇਲ੍ਹ ਦੇ ਵਿੱਚ ਗਿਆ ਸੀ। ਸਿਰਫ 29 ਦਿਨਾਂ ਬਾਅਦ 29 ਜਨਵਰੀ 2024 ਨੂੰ ਉਹਨੂੰ ਫਿਰ 50 ਦਿਨਾਂ ਦੇ ਲਈ ਜੇਲ੍ਹੋਂ ਬਾਹਰ ਕੱਢਿਆ ਗਿਆ। ਗੁਰਮੀਤ ਰਾਮ ਰਹੀਮ ਦੀ ਸਭ ਤੋਂ ਲੰਬੀ ਫਰਲੋ ਹੈ ਕਿਉਂਕਿ ਸਿਰ ਉੱਤੇ ਲੋਕ ਸਭਾ ਚੋਣਾਂ ਨੇ। ਇਸੇ ਦੌਰਾਨ ਸਿਰਫ ਇੱਕ ਮੌਕਾ ਸੀ ਜਦੋਂ 21 ਜਨਵਰੀ 2023 ਨੂੰ ਉਹ 40 ਦਿਨਾਂ ਦੇ ਲਈ ਬਾਹਰ ਆਇਆ ਤਾਂ ਕੋਈ ਉਦੋਂ ਚੋਣ ਨਹੀਂ ਸੀ। ਗੁਰਮੀਤ ਰਾਮ ਰਹੀਮ ਫਰਲੋ ਦੇ ਦੌਰਾਨ ਉੱਤਰ ਪ੍ਰਦੇਸ਼ ਦੇ ਬਾਗਪਤ ਵਿਚਲੇ ਜਿਹੜੇ ਬਰਨਾਵਾ ਆਸ਼ਰਮ ਦੇ ਵਿੱਚ ਰਿਹਾ। ਰਾਮ ਮੰਦਿਰ ਦਾ ਉਦਘਾਟਨ ਹੋ ਚੁੱਕਿਆ। ਮੋਦੀ ਦੀ ਭਾਜਪਾ ਸਰਕਾਰ ਸਾਰੇ ਦੇਸ਼ ਨੂੰ ਰਾਮ ਦੇ ਰੰਗ ਦੇ ਵਿੱਚ ਰੰਗਣ ਦੇ ਵਿੱਚ ਮਸਤ ਹੈ ਤੇ ਇਸ ਮੌਕੇ ਤੇ ਗੁਰਮੀਤ ਰਾਮ ਰਹੀਮ ਦੀ ਲੋੜ ਸੀ ਤਾਂ ਜੋ ਆਪਣੇ ਭਗਤਾਂ ਨੂੰ ਉਹ ਵੀ ਰਾਮ ਦੇ ਰੰਗ ਦੇ ਵਿੱਚ ਰੰਗ ਸਕੇ। ਹੁਣ ਪਤਾ ਇਹ ਵੀ ਹੈ ਕਿ ਉਹ ਇੱਥੋਂ ਬਾਗਪਤ ਤੋਂ ਹੀ ਵਰਚੁਅਲ ਸੰਗਤ ਜਿਹੜੀ ਆ ਕਰਿਆ ਕਰੂਗਾ। ਇਹ ਤਾਂ ਉਹ ਲੋਕ ਨੇ ਜਿਨ੍ਹਾਂ ਤੇ ਭਾਜਪਾ ਮਿਹਰਬਾਨ ਹੈ। ਭਾਜਪਾ ਦੇ ਲੀਡਰਾਂ ਤੇ 2009 ਤੋਂ ਲੈ ਕੇ 2017 ਤੱਕ ਜਿਹੜਾ ਲੀਡਰਾਂ ਤੇ ਦੋਸ਼ ਲੱਗੇ ਉਹਨਾਂ ਦੇ ਵਿੱਚ ਸ਼ਾਂਤੀ ਲਾਲ ਸੋਲੰਕੀ, ਗੋਬਿੰਦ ਪੁਰਨਮਾਈ, ਅਜੀਤ ਰਾਮਨਵਾਮੀ ਤੇ ਵਸੰਤ ਬਾਬੂਸ਼ਾਹੀ। ਬੀਜੇਪੀ ਐਮਐਲਏ ਸੀਗੇ ਕੁਲਦੀਪ ਸੇਂਗਰ ਉਨਾਓ ਤੋਂ। ਰਵਿੰਦਰ ਬਵਾਨ ਥਾੜੇ ਮਹਾਰਾਸ਼ਟਰ ਦਾ ਬੀਜੇਪੀ ਦਾ ਲੀਡਰ ਸੀ। ਇਹਨੂੰ ਅਰੈਸਟ ਕੀਤਾ ਗਿਆ ਇੱਕ ਬੱਚੀ ਦੇ ਨਾਲ ਚੱਲਦੀ ਕਾਰ ਦੇ ਬੱਸ ਦੇ ਵਿੱਚ ਕਹਿ ਦਿੰਦੇ ਆਪਾਂ ਬੱਸ ਦੇ ਵਿੱਚ ਇੱਕ ਬੱਚੀ ਦੇ ਨਾਲ ਬਲਾਤਕਾਰ ਵਰਗੀ ਘਟਨਾ ਨੂੰ ਅੰਜਾਮ ਦੇਣ ਦੇ ਮਾਮਲੇ ਦੇ ਵਿੱਚ। ਨਿਊਜ਼ ਕਲਿੱਕ ਜਿਹਦੇ ਤੇ ਪਿਛਲੇ ਦਿਨ ਛਾਪੇ ਪਏ ਸੀ ਉਹਨਾਂ ਦੀ ਇੱਕ ਰਿਪੋਰਟ ਹੈ। ਅਨਸੀਰ ਰਹਿਮਾਨ ਜਿਹੜਾ ਕਿ ਬੀਜੇਪੀ ਦਾ ਲੀਡਰ ਹੈ ਉਹਨਾਂ ਦੀ ਰਿਪੋਰਟ ਦੇ ਵਿੱਚ ਦੱਸਿਆ ਗਿਆ ਮਾਰਚ 2017 ਦੇ ਵਿੱਚ ਇਹਦੇ ਖਿਲਾਫ ਬਲਾਤਕਾਰ ਦਾ ਮਾਮਲਾ ਦਰਜ ਹੋਇਆ। ਫਰਵਰੀ 2017 ਦੇ ਵਿੱਚ ਜੇਐਸ਼ ਪਟੇਲ ਗੁਜਰਾਤ ਬੀਜੇਪੀ ਲੀਡਰ ਸੀਗਾ ਜਿਹਨੂੰ 2017 ਦੀ ਘਟਨਾ ਗੁਜਰਾਤ ਬੀਜੇਪੀ ਦਾ ਲੀਡਰ ਸੀਗਾ ਤੇ ਇਹਨੂੰ ਇੱਕ ਬੱਚੀ ਦੇ ਨਾਲ ਬਲਾਤਕਾਰ ਮਾਮਲੇ ਦੇ ਵਿੱਚ ਜਿਹੜਾ ਨਰਸਿੰਗ ਸਟੂਡੈਂਟ ਸੀਗੀ ਉਸ ਮਾਮਲੇ ਦੇ ਵਿੱਚ ਇਹਦੇ ਤੇ ਦੋਸ਼ ਲੱਗੇ, ਬੁੱਕ ਕੀਤਾ ਗਿਆ ਉਸ ਮਾਮਲੇ ਦੇ ਵਿੱਚ। ਇਸੇ ਤਰ੍ਹਾਂ ਦਿੱਲੀ ਦਾ ਬੀਜੇਪੀ ਐਮਐਲਏ ਵਿਜੇ ਜੋਲੀ ਇਹਨੂੰ ਇੱਕ ਬਲਾਤਕਾਰ ਦੇ ਮਾਮਲੇ ਦੇ ਵਿੱਚ ਬੁੱਕ ਕੀਤਾ ਗਿਆ। ਜਨਵਰੀ 2017 ਦੇ ਵਿੱਚ ਬੀਜੇਪੀ ਕਾਰਪੋਰੇਟਰ ਕਸ਼ਮੀਰਾ ਅਨਿਲ ਭੌਂਸਲੇ ਇਹਦੇ ਤੇ ਮਾਮਲਾ ਦਰਜ ਕੀਤਾ ਗਿਆ 44 ਸਾਲ ਇੱਕ ਬੀਬੀ ਦੇ ਨਾਲ ਬਲਾਤਕਾਰ ਕਰਨ ਦੇ ਮਾਮਲੇ ਦੇ ਵਿੱਚ। ਦਸੰਬਰ 2016 ਦੀ ਗੱਲ ਆ ਜਦੋਂ ਬੈਤੂਲ ਡਿਸਟ੍ਰਿਕਟ ਸੀਗਾ ਮੱਧ ਪ੍ਰਦੇਸ਼ ਦੇ ਵਿੱਚ ਤੇ ਉੱਥੋਂ ਬੀਜੇਪੀ ਲੀਡਰ ਤੇ ਉਹਦੇ ਜਿਹੜੇ 5 ਸਾਥੀ ਆ ਉਹਨਾਂ ਤੇ ਇਸ ਮਾਮਲੇ ਦੇ ਵਿੱਚ ਬਲਾਤਕਾਰ ਦੀ ਇੱਕ ਮਾਮਲੇ ਦੇ ਵਿੱਚ ਐਫਆਈਆਰ ਜਿਹੜੀ ਆ ਦਰਜ ਹੋਈ ਸੀਗੀ ਤੇ ਇੱਕ ਬੱਚੀ ਨੂੰ ਬੜੀ ਬੇਰਹਿਮੀ ਦੇ ਨਾਲ ਮਾਰਕੁੱਟ ਕਰਨ ਤੇ ਉਹਦੇ ਨਾਲ ਬਲਾਤਕਾਰ ਕਰਨ ਦੇ ਮਾਮਲੇ ਦੇ ਵਿੱਚ। ਨਵੰਬਰ 2016 ਦੀ ਗੱਲ ਆ ਜਦੋਂ ਬੀਜੇਪੀ ਲੀਡਰ ਗੁਜਰਾਤ ਦੇ ਵਿੱਚ ਉਹਨੂੰ ਅਰੈਸਟ ਕੀਤਾ ਗਿਆ 13 ਸਾਲਾਂ ਦੀ ਇੱਕ ਬੱਚੀ ਦੇ ਨਾਲ ਘਟੀਆ ਹਰਕਤਾਂ ਕਰਨ ਦੇ ਮਾਮਲੇ ਦੇ ਵਿੱਚ। ਅਕਤੂਬਰ 2016 ਦੀ ਗੱਲ ਆ ਜਦੋਂ ਇੱਕ 38 ਸਾਲਾ ਔਰਤ ਨੇ ਦੋਸ਼ ਲਾਏ ਬੀਜੇਪੀ ਲੀਡਰ ਦੇ ਉੱਤੇ ਜਿਹੜਾ ਕਿ ਵੈਂਕਟੇਸ਼ ਮੌਰਿਆ ਸੀਗਾ ਕਿ ਉਹਦੇ ਨਾਲ ਕਿ ਇਸ ਬੰਦੇ ਨੇ ਮੈਨੂੰ ਝਾਂਸੇ ਦੇ ਕੇ ਗਲਤ ਤਰੀਕੇ ਨਾਲ ਆਪਣੇ ਚੁੰਗਲ ਦੇ ਵਿੱਚ ਫਸਾ ਕੇ ਮੇਰੇ ਨਾਲ ਸਰੀਰਕ ਜ਼ਬਰਦਸਤੀ ਕੀਤੀ। ਜੁਲਾਈ 2016 ਦੀ ਗੱਲ ਆ ਉੱਤਰਾਖੰਡ ਪੁਲਿਸ ਨੇ ਬੀਜੇਪੀ ਲੀਡਰ ਹਰਕ ਸਿੰਘ ਰਾਵਤ ਇਹਨੂੰ ਬੁੱਕ ਕੀਤਾ, ਇਹਦੇ ਤੇ ਦੋਸ਼ ਲੱਗੇ ਸੀਗੇ ਬਲਾਤਕਾਰ ਦੇ। ਸਤੰਬਰ 2016 ਦੇ ਵਿੱਚ ਬੀਜੇਪੀ ਲੀਡਰ ਦਿੱਲੀ ਦੇ ਵਿੱਚ ਉਮੇਸ਼ ਅਗਰਵਾਲ ਗੁੜਗਾਉਂ ਦਾ ਸੀਗਾ ਤੇ ਇਹਨਾਂ ਨੂੰ ਦਿੱਲੀ ਕੋਰਟ ਨੇ ਟ੍ਰਾਇਲ ਦੇ ਉੱਤੇ ਭੇਜਿਆ ਸੀਗਾ। ਅਗਸਤ 2014 ਦੇ ਵਿੱਚ ਮੱਧ ਪ੍ਰਦੇਸ਼ ਬੀਜੇਪੀ ਲੀਡਰ ਸੀਗਾ ਹਾਮਿਦ ਸਰਦਾਰ। ਜੂਨ 2014 ਦੇ ਵਿੱਚ ਸਮਨ ਵਾਰ ਇਸ਼ੂਡ ਬਾਈ ਲੋਅਰ ਕੋਰਟ ਟੂ ਨਿਹਾਲ ਚੰਦ ਇੱਕ ਬਲਾਤਕਾਰ ਮਾਮਲੇ ਦੇ ਵਿੱਚ ਇਹ ਵੀ ਐਮਪੀ ਸੀਗਾ ਰਾਜਸਥਾਨ ਦੇ ਉੱਤੋਂ, ਰਾਜਸਥਾਨ ਦੇ ਇੱਕ ਹਲਕੇ ਤੋਂ ਤੇ ਉਦੋਂ ਇਹ ਜਿਹੜਾ ਨਰਿੰਦਰ ਮੋਦੀ ਦੀ ਜਿਹੜੀ ਸਰਕਾਰ ਚੁਣੀ ਗਈ ਸੀ 2014 ਦੇ ਵਿੱਚ ਉਹਦੇ ਵਿੱਚ ਮਿਨਿਸਟਰ ਆਫ ਕਾਉਂਸਲ ਦੇ ਵਿੱਚ ਸੀਗਾ ਇਹ, ਕਾਉਂਸਲ ਆਫ ਮਿਨਿਸਟਰ ਦੇ ਵਿੱਚ। ਨਵੰਬਰ 2013 ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਨੇ, ਤੁਹਾਨੂੰ ਕਿੰਨੀਆਂ ਘਟਨਾਵਾਂ ਦੀ ਲਿਸਟ ਦੱਸਾਂ, ਮੇਰੇ ਕੋਲ ਇੱਕ ਨਿਊਜ਼ ਕਲਿੱਕ ਤੋਂ ਬਿਨਾਂ ਇੱਕ ਲਿਸਟ ਛਪੀ ਸੀ ਦੀ ਰਾਈਟਰਸ ਦੇ ਵਿੱਚ, ਇੱਕ ਲਿਸਟ ਜਿਹੜੇ ਕੁਝ ਹਵਾਲੇ ਹਾਸਲ ਕੀਤੇ ਗਏ ਟਾਈਮਜ਼ ਆਫ ਇੰਡੀਆ ਦੇ ਵਿੱਚ, ਇੰਡੀਅਨ ਐਕਸਪ੍ਰੈਸ ਦੀ ਇੱਕ ਰਿਪੋਰਟ ਪਈ ਹੈ ਇਹਦੇ ਉੱਤੇ ਬਕਾਇਦਾ। ਸੋ ਕਿੰਨੇ ਲੀਡਰਾਂ ਦੇ ਨਾਂ ਹੈਗੇ ਜਿਨ੍ਹਾਂ ਦੇ ਵਿੱਚ ਦੋਸ਼ ਲੱਗਦਾ ਹੈ ਕਿ ਇਹਨਾਂ ਨੇ ਬੀਜੇਪੀ ਦੇ ਲੀਡਰਾਂ ਉੱਤੇ
ਵੱਖ-ਵੱਖ ਥਾਵਾਂ ਦੇ ਉੱਤੇ ਵੱਖ-ਵੱਖ ਸਮਿਆਂ ਦੇ ਉੱਤੇ ਬਲਾਤਕਾਰ ਦੇ ਦੋਸ਼ ਲੱਗਦੇ ਰਹੇ। ਹੁਣ ਇਹ ਖੁਦ ਦੱਸਣ ਕਿ ਇਹਨਾਂ ਨੇ ਕਿੰਨਿਆਂ ਨੂੰ ਪਾਰਟੀ ਚੋਂ ਬਾਹਰ ਕੱਢਿਆ, ਕਿੰਨਿਆਂ ਦੇ ਉੱਤੇ ਕਾਰਵਾਈਆਂ ਕਰਾਈਆਂ, ਕਿੰਨਿਆਂ ਦੇ ਮਾਮਲਿਆਂ ਦੇ ਵਿੱਚ ਉਹਨਾਂ ਨੂੰ ਮਿਸਾਲੀ ਸਜ਼ਾਵਾਂ ਦਿੱਤੀਆਂ। ਜੇਕਰ ਨਤੀਜਾ ਪੁੱਛੋਗੇ ਤਾਂ ਨਤੀਜਾ ਸਿਫਰ ਦੇ ਰੂਪ ਦੇ ਵਿੱਚ ਹੀ ਆਊਗਾ। ਮਸਲਾ ਇਹ ਨਹੀਂ ਹੈ ਕਿ ਹੋਰ ਪਾਰਟੀਆਂ ਦੇ ਵਿੱਚ ਬਲਾਤਕਾਰੀ ਹੈਗੇ ਨੇ ਜਾਂ ਹੈ ਨਹੀਂਗੇ। ਮੈਂ ਪਹਿਲਾਂ ਹੀ ਦੇਸ਼ ਦੀ ਸੰਸਦ ਦਾ, ਲੋਕ ਸਭਾ ਦਾ ਹਵਾਲਾ ਦੇ ਕੇ ਹਟਿਆ, ਪਰ ਮਸਲਾ ਇਹ ਹੈ ਕਿ ਸੱਤਾ ਧਾਰਗੇ ਕਈ ਵਾਰੀ ਆਪਣੇ ਵੋਟ ਬੈਂਕ ਖਾਤਰ, ਕਈ ਵਾਰੀ ਮਿਨੋਰਟੀਜ਼ ਨੂੰ ਦਬਾਉਣ ਦੇ ਮਾਮਲੇ ਦੇ ਵਿੱਚ, ਕਈ ਵਾਰੀ ਉਹਨਾਂ ਨੂੰ ਲੱਗਦਾ ਕਿ ਇਹ ਚੀਜ਼ਾਂ ਸਾਡੇ ਲਈ ਨਹੀਂ, ਸਾਡੀ ਸਿਆਸਤ ਨੂੰ ਇਹ ਚੀਜ਼ਾਂ ਜਿਹੜੀਆਂ ਆਨ ਨਹੀਂ ਕਰਨੀਆਂ ਚਾਹੀਦੀਆਂ, ਤਾਂ ਉਹ ਇਸ ਮਾਮਲਿਆਂ ਦੇ ਉੱਤੇ ਇਕੱਲਾ ਕਾਰਵਾਈ ਹੀ ਨਹੀਂ ਕਰਦੇ, ਬਲਕਿ ਪੀੜਤਾਂ ਨੂੰ ਦਬਾਉਂਦੇ ਨੇ, ਧਮਕਾਉਂਦੇ ਨੇ, ਤੇ ਕਈ ਵਾਰੀ ਉਹਨਾਂ ਨੂੰ ਜਾਨੋਂ ਮਾਰ ਦੀਆਂ ਧਮਕੀਆਂ ਤੱਕ ਦਿੰਦੇ ਨੇ। ਕੁਲਦੀਪ ਸੈਂਗਰ ਦੀ ਯੂਪੀ ਦੀ ਮਿਸਾਲ ਤੁਹਾਡੇ ਸਾਹਮਣੇ ਹੈ। ਸੋ ਇੱਕ ਪਾਸੇ ਬੇਟੀ ਪੜ੍ਹਾਓ ਬੇਟੀ ਬਚਾਓ ਦੇ ਨਾਅਰੇ, ਤੇ ਦੂਜੇ ਪਾਸੇ ਆਪਣੀ ਹੀ ਲੀਡਰਸ਼ਿਪ ਦੇ ਕੁਝ ਗੰਦੇ ਆਂਡਿਆਂ ਦੀਆਂ ਇਹ ਕਰਤੂਤਾਂ ਬੀਜੇਪੀ ਨੂੰ ਲੁਕਾਉਣੀਆਂ ਨਹੀਂ ਚਾਹੀਦੀਆਂ, ਬਲਕਿ ਉਹਨਾਂ ਨੂੰ ਸਜ਼ਾਵਾਂ ਦੇਣ ਦੇ ਵਿੱਚ ਪੀੜਤਾਂ ਦੇ ਨਾਲ ਖੜ ਕੇ ਉਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਹੈ, ਤੇ ਇਹ ਅਹਿਸਾਸ ਕਰਾਉਣਾ ਚਾਹੀਦਾ ਹੈ ਕਿ ਅਸੀਂ ਸੱਤਾਧਾਰੀ ਹੋਈਏ ਤੇ ਕੀ ਹੋਇਆ, ਅਸੀਂ ਲੋਕਾਂ ਦੇ ਨਾਲ ਵੀ ਖੜਦੇ ਹਾਂ। ਪਰ ਅਜਿਹੀਆਂ ਮਿਸਾਲਾਂ ਬਹੁਤ ਘੱਟ ਹੋਣਗੀਆਂ ਬੀਜੇਪੀ ਦੀਆਂ ਜਿੱਥੇ ਉਹਨਾਂ ਨੇ ਆਪਣੇ ਹੀ ਲੀਡਰਾਂ ਨੂੰ ਕਿਹਾ ਹੋਵੇ ਕਿ ਤੁਹਾਨੂੰ ਕਾਨੂੰਨ ਜਾਂ ਸਜ਼ਾ ਦਾ ਸਾਹਮਣਾ ਕਰਨਾ ਪਊਗਾ। ਬਹੁਤ ਬਹੁਤ ਧੰਨਵਾਦ। ਜਲਦ ਮਿਲਾਂਗੇ ਇੱਕ ਹੋਰ